हुण तेरी सारी समय लग गई है। कब्जा छुड़ाना साडा काम है। तू सिर्फ 2 लाख रुपया लाया, 50,000 रहिंदा, 50 आइंदा ते लाख मेरा। ठीक है, अगर तेनू मेरी गल दी समझ लग गई है ना, 2 लाख रुपया मैं देनी आ ते मैनू ये दसो कि किन्ने दिनां दे विच तुसी मैनू कब्जा छड़ा के देओगे। इस तली ते 10 पैसे 12 घंटे बाद कब्जा तेरा होएगा। अच्छा, कब्जा मेरा होएगा? ये तो बड़ी हड्डो ही गल चंगी हैगी है। ते ऐला फड़ फिर 2 लाख ते पूरा उत्ते 20,000 ही गए इसी खुशी दे विच कि 12 घंटे बाद कब्जा मेरा होवेगा। ओए खोती, नहीं उस्ताद जी, मेरा ना होती नहीं तोती है। तोती मैडम को फड़ पैसे, पैसे फड़ के वही खलोती। कदी शक्ल भी है तोती? पूरे ने हाँ जी, 2,20,000 है। ठीक है। हाँ जी ठीक है। हुण मैं ना 12 घंटे बाद ही तुहाडे मत्थे लगांगी। हाँ ठीक है मैडम, जा तू। चंगा जी, सलाम अलैकुम जी ठीक बदमाश है, साहब। ठीक है बीबी, जा तू। हाँ हाँ। हुण साडा काम है अगला, असी किवें लाना। चलो ए अब्बा जी, चौधरी साहब आंदे पैन। अच्छा। जी खड़े हो जाओ। बिस्मिल्लाह में चौधरी साहब। अच्छा साहब अस्सलाम वालेकुम। वालेकुम अस्सलाम। मैं क्या पिंड चक्कर लाइए जमीना जमूना से। अच्छा जी, मेहरबानी चौधरी साहब ਤੁਹਾਡੀ। और सारी खैर में आ रहे? सब खैर खैरियत जी। ठीक ठाक हो? अल्लाह पाक का शुक्र कोई है। परेशानी कोई टेंशन नहीं, कोई नहीं? टेंशन नहीं, कोई परेशानी चलो नहीं। चलो माशाल्लाह। ਚੌਧਰੀ ਸਾਹਿਬ हाँ हाँ ਮਾਸ਼ਾਅੱਲਾ ਸੈਲ ਦੁਪੱਟਾ ਤਾਂ ਆਪਣਾ ਗਿਆ ਹੋ ਹੁਣ ਤੁਸੀਂ ਇੰਜ ਕਰੋ ਮੈਨੂੰ ਨਾ ਬਾਈ ਨੂੰ ਕਹੋ ਸਾਗ ਪਟਵਾ ਕੇ ਦਿਓ ਮੈਨੂੰ ਮੈਂ ਸਾਗ ਖਾਣਾ ਚਾਹ ਰਹੀ ਹਾਂ गड्डी थाला हाँ जी चोर साहब। ਉਹਨੂੰ ਕਪੜਾ ਮਾਰ ਕੇ ਕਵਰ ਦਿੱਤਾ ਹੀ चोर साहब पहले कपड़ा मारा उतो कवर दिता है। सही है। ਦਲੀਲ ਦੇ ਬੱਚੇ ਸਮਾਰੀਆਂ ਘੱਟ ਖਾਦੀਆਂ ਕਰ। ਉਹ ਮੈਟ ਤੇ ਜਨਾਬ ਸਾਰੇ ਗੰਦ ਪਿਆ ਸੀ। ठीक है चोर साहब। ਸਫਾਈ ਕਰਦਾ ਨਹੀਂ ਹੈ ਤੂੰ? ਅੰਦਰ ਵੀ ਸੋਹਣੀ ਕਰ ਸਫਾਈ ਕੀਤੀ ਕਰ। ठीक है चोर साहब। ਬੇਗਮ ਅੱਛਾ ਸਾਗ ਖਾਣਾ ਤੂੰ। ਮੇਰਾ ਪੁੱਤਰ ਕੀ ਖਾਸੀ? ਅੱਬੂ ਜੀ ਮੈਂ ਤਾਂ ਇਹ ਚਾਹਨੀ ਮਾਲਟੇ ਹੋਣ ਤੇ ਗੰਨੇ ਹੋਣ। ਉਹ ਮੇਰਾ ਪੁੱਤਰ ਮਾਲਟਿਆਂ ਦੀ ਤੇ ਗੱਲ ਠੀਕ ਹੈ ਨਾ, ਉਹ ਤੇ ਤੈਨੂੰ ਪਟਾ ਦੇਸਾਂ ਤੇ ਖਵਾ ਦੇਸਾਂ, ਲੇਕਿਨ ਆਹ ਜਿਹੜੀ ਗੰਨੇ ਵਾਲੀ ਗੱਲ ਹੈ ਨਾ, ਇਹਦੇ ਤੋਂ ਮੈਨੂੰ ਬੜਾ ਗੁੱਸਾ ਚੜਦਾ ਹੈ। ਇੱਕ ਵਾਰੀ ਮੈਂ ਬਚਪਨ ਚ ਗੰਨੇ ਚੁੱਪਣ ਗਿਆ ਸੂ, ਵੇਸੂ ਪਈ ਇੱਕ ਮਾਨ ਦੇ ਗਿੱਦੜੀ, ਉਹ ਮੇਰੇ ਬੱਖੇ ਪੈ ਗਈ ਤੇ ਮੈਨੂੰ ਲੀਰੋ ਲੀਰ ਕਰ ਛੜਾ ਸੂ। ਉਦੋਂ ਦੀ ਮੈਨੂੰ ਗੰਨੇ ਤੋਂ ਬੜੀ ਨਫ਼ਰਤ ਹੈ। ਧੀਏ ਮੈਨੂੰ ਮਾਲਟੇ ਦੀ ਬਹੁਤ ਸਖਤ ਨਫ਼ਰਤ ਹੈਗੀ ਹੈ ਮੈਂ ਨਿੱਕੀ ਹੁੰਦੀ ਸਕੂਲ ਪੜ੍ਹਦੀ ਸਾਂ ਤੇ ਸਕੂਲੋਂ ਵਾਪਸ ਮੈਂ ਆਈ ਨਾ ਤੇ ਮੈਂ ਬਾਗ 'ਚ ਮਾਲਟਾ ਕ ਤੋੜਿਆ ਮਾਲੀ ਨੇ ਮੈਨੂੰ ਬੜੀਆਂ ਗਾਲਾਂ ਕੱਢੀਆਂ ਸੀ ਉਸ ਦਿਨ ਤੋਂ ਮੇਰਾ ਦਿਲ ਨਹੀਂ ਕਰਦਾ ਮਾਲਟਾ ਖਾਣ ਤੇ ਅੱਬਾ ਤੈਨੂੰ ਗੰਨਿਆਂ ਤੋਂ ਨਫ਼ਰਤ ਹੈ ਤੇ ਅੰਮਾ ਤੈਨੂੰ ਮਾਲਟਿਆਂ ਤੋਂ ਨਫ਼ਰਤ ਹੈ ਮੈਨੂੰ ਇਹ ਦੱਸੋ ਮੈਂ ਫਿਰ ਕੀ ਖਾਵਾਂ ਉਹ ਪਿੰਡ ਦੇ ਮੀਆਂ ਹੋਰ ਬੜੀਆਂ ਸੁਗਾਤਾਂ ਹਨ, ਪੇਠਾ, ਗੋਂਗਲੂ, ਬਤਾਊ, ਕੱਦੂ, ਮੂਲੀਆਂ, ਗਾਜਰਾਂ, ਜਿਹੜੀ ਸ਼ਾ ਤੁਹਾਨੂੰ ਪਸੰਦ ਸੀ ਉਹ ਤੁਸੀਂ ਖਾਓ, ਤੇ ਨਹੀਂ ਤੁਹਾਨੂੰ ਪਸੰਦ ਸੀ ਐਂਡ ਤੇ ਭਿੰਡੀ ਤੋਰੀ ਖਾ ਲਓ। अब्बा मैं भिंडी तो नहीं है। चौधरी साहब गुटकिया का हलवा खा लो नहीं तो चाय तो थापिया नहीं चाप को आ लो ते हट के दूसरा जी जुबड़ा की चटनी खा लो। और चौधरी साहब साडे पिंड चलो, मकई गंदरा दा साग ते मक्खना मकई मैं भन के लियांदा है तेरे ਲਈ। मैं ਇਹਨਾਂ ਨੂੰ ਸਾਗ ਬਣਾ ਕੇ ਦਿਆਂਗਾ, ਨਾਲੇ ਸਾਗ ਦਾ ਗਾਣਾ ਸੁਣਾਵਾਂਗਾ। ਪਤਾ ਕਿਸ ਤਰ੍ਹਾਂ? ਗੰਦਲਾਂ ਦਾ ਸਾਗ ਤੇ ਮੱਖਣਾ ਮਕਈ। तेरे को कुछ चाहिए अब तू खाने आके मेरे को खोदा पे भुक्खे हाँ बाबू अंदर पे इन मार इन गंदियां गाली काट दे ये मैंने लगता मालिक नहीं है, नौकर है। मालिक तू तांगे को जान दे नहीं। आ जा अब भुक्खे मेरे बिराल आता करता जाना मैं तेरा तुझा रिश्ता नहीं है तेरा ले मंगना अमरूद खाने। हाँ मेरा बाजा भूखे जो छुरी मार लड़े आंध्र काट दे सब है चल पूरा अब यार छोड़ नहीं मैं भूखे जा कितू पे बरा आराम बाबू आ मारसा ये भी खा लेकिन मैं खा आजा मारदा आजा भाजा ਵੇ 12 ਘੰਟਿਆਂ ਦੇ ਵਿੱਚ 24 ਘੰਟੇ ਗੁਜ਼ਰ ਗਏ ਹੈਗੇ ਨੇ ਤੇ ਕਬਜ਼ਾ ਤੁਸੀਂ ਮੈਨੂੰ ਛੁਡਵਾ ਕੇ ਨਹੀਂ ਦਿੱਤਾ ਹੈਗਾ। ਮੈਨੂੰ ਤਾਂ ਇੰਜ ਲੱਗਦਾ ਹੈਗਾ ਕਿ ਜਿਵੇਂ ਮੇਰੇ ਪੈਸੇ ਡੁੱਬ ਗਏ ਹੈਗੇ ਨੇ, ਇਹ ਨਹੀਂ ਹੁਣ ਤਰਦੇ, ਕਿਉਂਕਿ ਕੋਈ ਤਾਂ ਖੁਸ਼ਖਬਰੀ ਤੂੰ ਮੈਨੂੰ ਸੁਣਾਈ ਨਹੀਂ ਗਈ, ਨਾ ਹਾਂ ਦਾ ਜਵਾਬ ਦਿੱਤਾ ਹੀ ਤੇ ਨਾ ਹੀ ਨਾ ਦਾ ਜਵਾਬ ਦਿੱਤਾ ਹੀ। ਬੀਬੀ ਉਹ ਸਗੋਂ ਦਾ ਬੱਚਾ ਨਾ ਵੜ ਗਿਆ ਖੋਡ ਨੂੰ, ਉਹ ਯਾਰ ਨਿਕਲਦਾ ਤਾਂ ਅਸੀਂ ਨਾਕਾ ਲਾ ਕੇ ਖੜਾ ਨੂੰ ਫੜ ਲੈਣਾ।
ਦੱਸੋ ਨਾਕਾ ਲਾ ਕੇ ਖਲੋਤੇ ਵੇ ਉਹਦੇ ਘਰ ਚਲੇ ਜਾਓ। ਸਾਰਾ ਐਡਰੈਸ ਤਾਂ ਤੁਹਾਨੂੰ ਮੈਂ ਸਮਝਾਇਆ ਹੈਗਾ ਸੀ ਕਿ ਇਹ ਵੀ ਕੰਮ ਮੈਨੂੰ ਹੀ ਕਰਨਾ ਪੈਣਾ ਸੀ। ਘਰ ਜਾ ਕੇ ਕੀ ਕਰੀਏ, ਬੜੇ ਖੋਡੇ 'ਚ ਪਿਆ। ਤੇ ਖੁੱਡ 'ਚ ਪਾਣੀ ਪਾ ਦਿਓ, ਆਪੇ ਬਾਹਰ ਆ ਜਾਏਗਾ ਸੱਪ ਦਾ ਬੱਚਾ। ਮੈਂ ਪੈਪ ਲਾਈ ਰੱਖਿਆ, ਨਹੀਂ ਬਾਹਰ ਆਇਆ। ਚਲੋ ਠੀਕ ਹੈ, ਮੈਨੂੰ ਲੱਗਦਾ ਇਹਦਾ ਵੀ ਕੰਮ ਨਾ ਇਹ ਮੈਨੂੰ ਕਿਤੇ ਹੋਰ ਨੂੰ ਸੌਂਪਣਾ ਪੈਣਾ ਹੈ। ਮੈਂ ਤੇਰੇ ਨਾਲ ਦਿਲੋਂ ਠੀਕ ਹਾਂ, ਮੈਂ ਤੇਰੇ ਨਾਲ ਦਿਲੋਂ ਠੀਕ ਹਾਂ, ਇਹ ਗੱਲ ਮੇਰੀ ਅੱਲਾ ਜਾਣਦਾ ਏ। ਮੈਂ ਤੇਰੇ ਨਾਲ ਦਿਲੋਂ ਠੀਕ ਹਾਂ, ਮੇਰਾ ਤੇਰੇ ਸਾਫ ਕਰਾਂ ਸਾਰਾ ਮਹੱਲਾ ਜਾਣਦਾ ਏ। ਮੈਂ ਤੇਰੇ ਨਾਲ ਦਿਲੋਂ ਠੀਕ ਹਾਂ, ਮੈਂ ਰਾਵਾਂ ਵਿੱਚ ਵੇਖੀਆਂ ਉਹ ਯਾਰ, ਉਹ ਲੱਗੀਆਂ ਨੇ ਪੱਖੀਆਂ ਉਹ ਯਾਰ। ਕੱਲ ਤੈਨੂੰ ਕੱਲਾ ਵੇਖਿਆ ਤੇ ਠਰ ਗਈਆਂ ਅੱਖੀਆਂ ਉਹ ਯਾਰ। ਮੈਂ ਤੇਰੇ ਨਾਲ ਦਿਲੋਂ ਠੀਕ ਹਾਂ। ਬਸ ਕਰ, ਮੈਂ ਵੀ ਤੈਨੂੰ ਤਨਖਾਹ ਠੀਕ ਹੀ ਦੇਣਾ। ਮਿਹਰਬਾਨੀ। ਮੈਨੂੰ ਠੀਕ ਹੈ, ਮੈਂ ਵੀ ਟਾਈਮ ਨਾਲ ਤੈਨੂੰ ਤਨਖਾਹ ਦੇਣਾ। ਗੱਡੀ ਦਾ ਪਤਾ ਕਰਕੇ ਆ। ਜੋਰ ਸਾਹਿਬ ਅਸਾਂ ਕਿੱਥੋਂ ਖਾਣਾ, ਤੁਹਾਡੇ ਕੋਲ ਲੈ ਕੇ ਖਾਣਾ ਹੈ। ਹਾਂ ਇਹ ਵੀ ਗੱਲ ਸਹੀ ਹੈ। ਹਾਂਜੀ ਭਲਾ ਹੋਵੇ ਤੁਹਾਡਾ ਜੀ। ਜਾ ਸ਼ਾਮਿਲ ਗੱਡੀ ਦਾ ਪਤਾ ਕਰਿਆ, ਕੁਮਾਰ ਬੋਲ ਗੱਡੀ ਨਾ ਛੇੜਦਾ ਪਿਓ। ਠੀਕ ਹੈ ਜੋਰ ਸਾਹਿਬ, ਇਜਾਜ਼ਤ ਹੈ। ਹਾਂਜੀ ਹਾਂਜੀ, ਹੋਰ ਗਾਣਾ ਸੁਣਨਾ? ਜਦ ਤੱਕ ਹੀ ਸਾਰੀ ਜ਼ਿੰਦਗੀ ਵਾਸਤੇ ਜਾਣੇ ਆ, ਗੱਡੀ ਦਾ ਪਤਾ ਕਰ ਗਿਆ। ਸਰ ਠੀਕ। ਰੇਲ ਦਾ ਬੱਚਾ ਨਾ ਹੋਵੇ ਤਾਂ ਕੰਨ ਨਹੀਂ ਖਾ ਲੈਂਦਾ, ਗਾਂ ਦਾ ਸੋਹਣਾ ਲੱਗਾ ਕੰਨ ਖਾ ਲੈਂਦਾ। ਚਲ ਸਾਹਿਬ ਗਾਣ ਵਾਸਤੇ ਤਾਂ ਆਪਾਂ ਨੂੰ ਰੱਖਿਆ ਹੈ। ਹਾਂ ਚਲ ਸਾਹਿਬ ਹਾਂਜੀ। ਅਸੀਂ ਤੁਹਾਡੇ ਵੱਲ ਖਾਣੇ ਦਾ ਬੰਦੋਬਸਤ ਕਰ ਲਈਏ। ਜਾ ਸ਼ਾਮਿਲ। ਯਾਰ ਮੇਰੇ ਪੁੱਤਰ ਹੋਟਲ 2 ਕਿਲੋ ਦੁੱਧ ਫੜ ਲਿਆ ਤੇ ਮੈਂ ਸੱਲਣ ਲੈ ਆਣਾ ਤੇ ਚਾਹ ਫਾਹ ਘਰੇ ਬਣਾ ਸਾਂ। ਠੀਕ ਹੈ, ਠੀਕ ਹੈ, ਮੈਂ ਹੁਣੇ ਗਿਆ ਲੈ। ਆ ਜਾ। ਚੌਧਰੀ ਸਾਹਿਬ ਹਾਂ ਮੈਂ ਨਾ ਥੱਕ ਬੜੀ ਗਈ ਹਾਂ। ਥੱਕੀ अस्सलाम वालेकुम चौधरी साहब। वालेकुम अस्सलाम वालेकुम जी। चुदरानी जी अस्सलाम वालेकुम। चौधरी साहब ਹਾਂਜੀ सवाली बाण के आए हैं। ਅੱਛਾ मुंह छोटा है, गाल थोड़ी वडेरी है। जे तुसी अर्ज करो तो मैं फरमावा। ਪੈਸੇ ਲਵਣਾਏ ਨੇ ਜਾਂ ਜ਼ਮੀਨ ਠੇਕੇ ਤੇ ਲਵਣਾਏ ਨੇ ਜਾਂ ਕੋਈ ਮੱਝ ਗਾਂ ਲਵਣਾਏ ਨੇ, ਕੀ ਲਵਣਾ ਨੇ? मियां ਮਾਝ ਗਾਂ ਦੀ ਅਸੀਂ ਨਾ ਕਰ ਸਕਦੇ, ਬਾੜੇ ਬੰਦੇ ਆ ਹਾਂ ਤੇ ਜ਼ਮੀਨ ਠੇਕੇ ਤੇ ਉਹ ਵੀ ਅਸੀਂ ਨਹੀਂ ਲੈ ਸਕਦੇ। ਸਮਝ ਗਿਆ, ਬੱਕਰੀ ਲਵਣਾਏ ਨੇ ਬੱਕਰੀ। ਨਾ ਇਹ ਬੱਕਰੀ ਨੂੰ ਬਾੜੇ ਅਸੀਂ ਪੱਠੇ ਬੋਲ ਕੇ ਤੂੰ ਲੈ ਕੇ ਪਾ ਅੱਛਾ ਹੁਣ ਵੀ ਸਮਝ ਗਿਆ, ਮੈਂ ਸਮਝੇ ਦੋ ਕੁੜੀ ਲਵਣਾ ਵੀ ਸੱਤੇ ਜਾਣਦੇ ਕੋ ਤਾਂ। 10 ਭਾਈ ਆਂਡੇ ਲਵਾਣਾ ਹੈ। ਨਹੀਂ ਜੀ, ਅਸੀਂ ਆਂਡੇ ਨਹੀਂ ਲਵਣ ਆਇਆ ਜੀ, ਅਸੀਂ ਰਿਸ਼ਤਾ ਲਵਣ ਆਇਆ। ਲੱਖ ਦੀ ਲਾਹਨ ਨੇ ਰਿਸ਼ਤਾ ਲਵਣਾ ਨੇ, ਉਹ ਵੀ ਚੌਧਰੀ ਕੋਕੀ ਦਾ। ਓ ਮੀਆਂ ਗੱਲ ਏ ਓ ਬੇਰੀ ਵਾਲੇ ਘਰੇ ਤਾਂ ਵੱਟੇ ਵੱਜਦੇ ਹੀ ਰਹਿੰਦੇ ਨੇ। ਇਹਦੇ ਚ ਜਿਹੜਾ ਰੁੱਸਾ ਨਾਲ ਜਾਂ ਗੁੱਸਾ ਕਰਨ ਵਾਲੀ ਤਾਂ ਗੱਲ ਹੀ ਕੋਈ ਨਹੀਂ। ਬਕਵਾਸ ਨਾ ਕਰ, ਇਹ ਸਾਡੇ ਰਾਹ ਬੈਠੇ ਜਿਨ੍ਹਾਂ ਦੀ ਘਰੇ ਬੇਰੀ ਲੱਗੀ ਹੋਤੀ, ਹੁਣ ਸਾਡੀ ਬੇਰੀ ਲੱਗੀ ਹੋਤੀ ਸਾਡੇ ਘਰੇ ਵਾੜਾ ਨੇ। ਓਏ ਹੋਏ ਚੌਰ ਸਾਹਿਬ ਤੁਸੀਂ ਪੁੱਠੀ ਮਿਸਾਲ ਲੈ ਗਏ ਹੋ। ਓ ਮੇਰਾ ਮਤਲਬ ਕਹਿਣ ਦਾ ਹੈ, ਓ ਤੁਹਾਡੀ ਕੁੜੀ ਜਵਾਨ ਬੈਠੀ, ਮੇਰਾ ਭਰਾ ਜਵਾਨ ਬੈਠਾ ਹੈ, ਇਹਨਾਂ ਦੀ ਆਪਾਂ ਸ਼ਾਦੀ ਚ ਕਰੀਏ ਉਹ ਦੋਵਾਂ ਦਾ ਘਰ ਵਾਸ ਜਾਸੀ। ਕਿਉਂ ਏ ਆ ਤੁਸੀਂ ਮੇਰੇ ਲੈਵਲ ਦੇ ਹੀ ਕੋਈ ਨਹੀਂ ਤੇ ਜ਼ਮੀਨ ਜ਼ਮੂਨ ਹੈ ਤੁਹਾਡੇ ਕੋਲ? ਮੂੰਹ ਚਾਹ ਤੇ ਆ ਕੇ ਰਿਸ਼ਤਾ ਲਵਣ ਵਾਸਤੇ। ਨਾਲੇ ਮੇਰੀ ਸੁਣੋ ਗੱਲ, ਜਿਹੜੇ ਵੇਲਿਆਂ ਨੂੰ ਤਾਂ ਅਸੀਂ ਆਪਦੀ ਧੀ ਕਦੀ ਵੀ ਨਾ ਦੇਈਏ, ਅਸੀਂ ਆਪਣੇ ਬਰਾਬਰ ਵਾਲਿਆਂ ਨੂੰ ਧੀ ਆਪਦੀ ਦੇਣੀ ਹੈ। ਹਾਂਜੀ ਓ ਜੁਦਰਾਣੀ ਜੀ, ਇਹ ਗਰੀਬੀ ਅਮੀਰੀ ਅੱਲਾ ਦੇ ਵਾਸ ਹੈ। ਓ ਮੈਂ ਇਹ ਗੱਲ ਕਰਦਾ ਪਿਆ ਵੀ ਜਿਹੜੇ ਰਿਸ਼ਤੇ ਹੁੰਦੇ ਨੇ ਨਾ, ਇਹ ਇਨਸਾਨ ਨਹੀਂ ਬਣਾ ਸਕਦਾ। ਇਹ ਸੋਹਣੀ ਅੱਲਾ ਦੀ ਜ਼ਾਤ ਬਣਾ ਦੀ ਤੇ ਉਹਦੇ ਰਿਸ਼ਤੇ ਬਣਾਏ ਹੋਏ ਕੋਈ ਤੋੜ ਨਹੀਂ ਸਕਦਾ। ਬਕਾਇਆ ਗੱਲ ਰਹਿ ਗਈ ਜ਼ਮੀਨਾਂ ਦੀ। ਜ਼ਮੀਨ ਸਾਡੀ 3 ਮਰਲੇ ਆਈ ਦਾਦੇ ਦੇ ਨਾਂ ਤੋਂ। ਉਹ ਆ ਮੇਰਾ ਛੋਟੇ ਭਰਾ ਬਿਮਾਰ ਹੋ ਗਿਆ, ਵੱਡਾ ਮੋਰ ਕਹਾ ਸੂ, ਉਹ ਮਹਿੰਦੇ ਤੇ ਚਲਾਈ ਹੈ। ਹੁਣ ਇਹ ਟਾਈਮ ਅਸੀਂ ਰਿਆਏ ਬੈਠੇ ਆ, ਸਾਡੇ ਆਦਾ ਬਸ 2 ਮੰਜੀਆਂ ਕੋ 2 ਬਿਸਤਰੇ ਹੈ। ਬਾਊ ਇਹ ਮੁਰ ਮਤਾ ਐਵੇਂ ਹੋ ਗਿਆ। ਹਾਂ ਤਾਂ ਐਵੇਂ ਛਿੱਕੀ ਹੋਈ ਮੂਲੀ ਤਰ੍ਹਾਂ। ਚੌਧਰੀ ਕੰਗਾਲ ਓ ਚੁਦਰਾਣੀ ਜੀ, ਓਏ ਅਸੀਂ ਬੰਗਾਲ ਨਹੀਂ ਰਹਿੰਦੇ, ਅਸੀਂ ਬਾਮੀ ਮੋਚੀ ਦੀ ਡਾਰੀ ਤੇ ਰਹਿੰਦੇ ਆ। ਓਏ ਕੰਗਾਲ ਦਾ ਮਤਲਬ ਕੰਗਲੇ ਵੇਲੇ। ਅੱਛਾ ਨਿਕੰਮੇ ਆਵਾਜ਼। ਓ ਕਿੱਥੇ ਕੁੱਬਾ ਮੋਚੀ ਤੇ ਕਿੱਥੇ ਚੌਧਰੀ ਕੋਕੀ ਦੀ ਸ਼ਾਨ। ਨਿਕਲ ਜਾਓ ਬੇਈਮਾਨ, ਦਫਾ ਹੋ ਜਾਓ। ਓ ਮੇਰੀ 60 ਕਿੱਲਾ ਜ਼ਮੀਨ ਆਈ, ਮੇਰਾ ਪੁੱਤਰ ਲਾਹੌਰ ਆਂਦਾ ਨਸ਼ਾ ਕਰ ਤੇ 40 ਕਿੱਲਾ ਨੇ ਵੇਚਤਾ, 20 ਕਿੱਲੇ ਬਕਾਇਆ, ਅੱਜ ਹੀ 20 ਕਿੱਲੇ ਦਾ ਮਾਲਕ ਹਾਂ ਮੈਂ। ਇੱਕ ਜ਼ਿਮੀਦਾਰ, ਤੁਸਾਂ ਗਰੀਬ, ਤੁਹਾਡਾ ਮੇਰਾ ਕੋਈ ਜੋੜ ਹੈ ਨਾ ਕੋਈ ਲੇਵਲ ਹੈ। ਜਾਂ ਕੁਛ ਬਣ ਕੇ ਆਓ ਤੇ ਮੋੜਾ ਬਾਹਰ ਰਿਸ਼ਤਾ ਲਵਾਉਣ ਵਾਸਤੇ ਦਫਾ ਜਾਓ। ਚੌਧਰੀ ਸਾਹਿਬ 40 ਵੇਚ ਗਏ, 20 ਵੀ ਵੇਚ ਜਾਂਦੀ, ਤੁਸੀਂ ਵੀ ਸਾਡੇ ਤਰ੍ਹਾਂ ਹੀ ਹੋਣਾ। ਹਾਂ ਓ ਚੱਲੇ ਕੁਛ ਬਣ ਕੇ ਆਵਿਆ ਜੇ ਵਿਆਹ ਤਾਂ ਨਹੀਂ ਤੇ ਮੋਰਾ ਮੂੰਹ ਨਾ ਕਰਿਆ ਮੇਰੇ ਪਿੰਡ ਚ। ਓ ਚੌਧਰੀ, ਓ ਮੇਰੇ ਬਿਰਾਲ ਨੂੰ ਧੱਕਾ ਦੇ ਦਿੱਤਾ ਹੈ। ਓ ਕੀ ਗਰੀਬ ਇਨਸਾਨ ਨਹੀਂ ਹੁੰਦੇ ਜਾਂ ਗਰੀਬਾਂ ਦੇ ਅੰਦਰ ਦਿਲ ਨਹੀਂ ਹੁੰਦਾ? ਤੂੰ ਇਹ ਗਰੀਬਾਂ ਦੇ ਹਮੇਸ਼ਾ ਲੀਕ ਛੱਕ ਦਿੱਤੀ ਹੈ। ਦਫਾ ਜਾ
ਚੌਧਰੀ ਸਾਹਿਬ ਆ ਤੁਸੀਂ ਪੁੱਤਰ ਵਾਲੇ ਨਸ਼ੇ ਦੀ ਗੱਲ ਨਹੀਂ ਸੀ ਕਰਨੀ ਹੈਗੀ ਆਸ ਪਾਸੇ ਬਦਨਾਮੀਆਂ ਲੈ ਲੈਂਦੇ ਹੋ ਇਹ ਦਲੀਲ ਦੇ ਬੱਚੇ ਨੇ ਜਜ਼ਬਾਤੀ ਕਰ ਛੱਡਾ ਇਹਨਾਂ ਨੂੰ ਕੀ ਪਤਾ ਇਹ ਜਿਹੜੇ 20 ਕਿੱਲੇ ਨੇ ਉਹ ਵੀ ਮੇਰੀ ਭੈਣ ਦੇ ਹਨ ਤਾਂ ਹੀ ਕਹਿਣਾ ਦੁਬਾਰਾ ਨੂੰ ਹੁਣ ਇਸ ਤਰ੍ਹਾਂ ਦੀ ਗੱਲ ਕਰਨਾ ਮੈਂ ਤਾਂ ਨਾ ਜਿਹੜੇ 40 ਕਿੱਲੇ ਵੇਚੇ ਉਹਦੇ ਤੇ ਕਬਜ਼ਾ ਕਰ ਲਵਾਂ ਮੈਂ ਸਾਰੀ ਜ਼ਮੀਨ ਆਪਣੇ ਨਾਲ ਰੱਖਣਾ ਚਾਹੁੰਦਾ ਵੇ ਇੱਕ ਮਿੰਟ ਗੱਲ ਤੇ ਸੁਣੋ ਮੇਰੀ ਹਾਂਜੀ ਹਾਂਜੀ ਆਰਡਰ ਲਾਓ ਜੀ ਤੁਸੀਂ ਕੋਈ ਧੜੱਲੇ ਵਾਲੇ ਬਦਮਾਸ਼ ਨੂੰ ਜਾਣਦੇ ਜੇ ਓਏ ਲਾ ਤੇ ਤਾਂ ਵੀ ਤੁਹਾਨੂੰ ਕਿਆ ਕੰਮ ਹੈ ਬਦਮਾਸ਼ ਨਾਲ ਜੀ ਕੰਮ ਇਹ ਹੈਗਾ ਕਿ ਮੇਰੀ ਜ਼ਮੀਨ ਹੈਗੀ ਏ ਉਹਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਉਹ ਮੈਂ ਆਪਣਾ ਕਬਜ਼ਾ ਛਡਾਣਾ ਹੈਗਾ ਕਿਸੇ ਨਾ ਕਿਸੇ ਤਰੀਕੇ ਬਸ ਮੇਰੀ ਭੈਣ ਆ ਕਬਜ਼ਾ ਸੀ ਛੁਡਾ ਦਿੰਦੇ ਆ ਖਰਚਾ ਕਿੰਨਾ ਦੇਸੇ ਬਸ ਹੈ ਆ ਕੜਮਿਆ ਖਰਚੇ ਦੀਆਂ ਗੱਲਾਂ ਨਾ ਕਰ ਵੇ ਕਾਕਾ ਕਬਜ਼ਾ ਤੁਹਾਡੇ ਤੋਂ ਨਹੀਂ ਛੁੱਟਣਾ ਹੈਗਾ ਮੈਂ ਤੇ ਅੱਗੇ 10-15 ਲੱਖ ਰੁਪਇਆ ਡੋਬੀ ਬੈਠੀ ਆ ਐਡੇ ਐਡੇ ਵੱਡੇ ਬਦਮਾਸ਼ਾਂ ਨੂੰ ਪੈਸੇ ਦੇ ਦੇ ਕੇ ਪੈਸਿਆਂ ਦੀ ਮੈਨੂੰ ਕੋਈ ਟੈਨਸ਼ਨ ਨਹੀਂ ਬਸ ਜਿਹੜੇ ਆ ਨਾ ਕਬਜ਼ਾ ਮੈਂ ਛਡਾਣਾ ਹੈਗਾ ਮੈਨੂੰ ਕਿਸੇ ਚੰਗੇ ਜਿਹੇ ਬਦਮਾਸ਼ ਦੇ ਮੱਥੇ ਲਾ ਮੈਂ ਉਹਨੂੰ ਪੈਸੇ ਦੇਣੀ ਆ ਜਿਹੜਾ ਮੇਰਾ ਝਟਪਟ ਚ ਕੰਮ ਕਰੇ ਵਾਹ ਮੁਟਿਆਰੇ ਵਾਹ ਜਿਹੜੇ ਤੇਰੇ ਸਾਹਮਣੇ ਖਲੋਤੇ ਨੇ ਬੁੱਤ ਬਣ ਕੇ ਇਹਨਾਂ ਨੂੰ ਤੂੰ ਸਮਝਿਆ ਹੀ ਕੁਛ ਨਹੀਂ ਹੈ ਉਹ ਮੈਂ ਤੈਨੂੰ ਇਹ ਕਹਿਣਾ ਵਾ ਉਹ ਜਿੰਦੇ ਕੋਲ ਤੇਰੀ ਜ਼ਮੀਨ ਤੇ ਤੇਰਾ ਕਬਜ਼ਾ ਹੈ ਹਿੱਕੇ ਸਾਜ ਦੱਸ ਦਿਓ ਕਿੱਥੇ ਰਹਿੰਦਾ ਹੈ ਕਬਜ਼ਾ ਤੇਰਾ ਮੈਂ ਛੁਡਾ ਦਿਆਂਗਾ ਤੇ ਪੈਸੇ ਤੇਰੇ ਕੋਲੋਂ ਨਹੀਂ ਹੋ ਲੈਣੇ ਲੇਕਿਨ ਮੇਰੀ ਇੱਕ ਸ਼ਰਤ ਹੈ ਉਹ ਤੂੰ ਮੰਨੇਗੀ ਓਏ ਇੱਕ ਸ਼ਰਤਾਂ ਕੀ ਆਖੀ ਜਾਂਦਾ ਮੈਨੂੰ ਕੋਈ 4 ਆਨੇ ਕਮਾ ਲੈਣ ਦੇ ਕੋਈ ਮਸਲਾ ਨਹੀਂ ਹੈਗਾ 65 ਜੀਟੀ ਯਾਰੇ ਵਾਲੇ ਪਿੰਡ ਦੀ ਮੈਂ ਕੱਲੀ ਵਾਰਸ ਹੈਗੀ ਆ ਇਹਦੀ ਜਿਹੜੀ ਵੀ ਸ਼ਰਤ ਹੋਈ ਮੈਂ ਪੂਰੀ ਕਰ ਦਿਆਂਗੀ ਪਰ ਮੈਨੂੰ ਕਬਜ਼ਾ ਚਾਹੀਦਾ ਹੈ ਤੇ ਉਹ ਮੇਰਾ ਭਰਾ ਵੀ ਏ ਤੇ ਦੁਸ਼ਮਣ ਵੀ ਏ ਉਹਨੂੰ ਇੱਕ ਨਖੂਨ ਵੀ ਨਹੀਂ ਲੱਗਣਾ ਚਾਹੀਦਾ ਇੰਜ ਖਰੋਚ ਵੀ ਨਹੀਂ ਆਣੀ ਚਾਹੀਦੀ ਤੇ ਫਿਰ ਅਸੀਂ ਤਾਂ ਉਹ ਬਦਮਾਸ਼ ਆ ਜਿਹੜੇ ਬੰਦੇ ਦਾ ਸਾਹ ਪੀ ਲੈਂਦੇ ਨੇ ਲੇਕਿਨ ਤੂੰ ਕਹਿੰਦੀ ਉਹਨੂੰ ਖਰਾਸ਼ ਵੀ ਨਹੀਂ ਆਣੀ ਚਾਹੀਦੀ ਤੇ ਕਬਜ਼ਾ ਵੀ ਤੇਰਾ ਹੋਣਾ ਚਾਹੀਦਾ ਹੈ ਮੁਟਿਆਰੇ ਬਸ ਨਿੱਕੀ ਜੀ ਤੇਰੀ ਹਾਂ ਚਾਹੀਦੀ ਹੈ ਮੇਰਾ ਤੇਰੇ ਤੇ ਦਿਲ ਲਾ ਗਿਆ ਮੇਰੇ ਹੱਥ ਦੇ ਵਿੱਚ ਤੇਰੀ ਬਾਹ ਚਾਹੀਦੀ ਹੈ ਤੇ ਕਬਜ਼ਾ ਤੇਰਾ ਹੋ ਜਾਏਗਾ ਇਹਦਾ ਮਤਲਬ ਪੈਸੇ ਨਹੀਂ ਲਵਾਂ ਆਪਾਂ ਆ ਬੱਗਾ ਮਾਰਾ ਪੈਸਿਆਂ ਨੂੰ ਤੇਰੇ ਵੀਰ ਦਾ ਇਸ ਮੁਟਿਆਰ ਤੇ ਦਿਲ ਲਾ ਗਿਆ ਤੇ ਮੁਟਿਆਰ ਮੈਨੂੰ ਕਵੇ ਉਹ ਚੱਗਿਆ ਤੂੰ ਰਾਤ ਦੇ ਟਾਈਮ ਸਮੁੰਦਰ ਲੱਗ ਜਾ ਤੇ ਯਕੀਨ ਜਾਣ ਮੈਂ ਯਾਰੀ ਵੀ ਨਹੀਂ ਆਸਰਾ ਕਰਨਾ ਮੈਂ ਸਮੁੰਦਰ ਲੱਗ ਜਾਵਾਂਗਾ ਬਸ ਮੋੜ ਮਾਂ ਬਾਉ ਤੇਰੇ ਨਾਲ ਆ ਕੋਈ ਗੱਲ ਨਹੀਂ ਇਹ ਮੇਰੀ ਬਰਜਾਈ ਤਾਂ ਬਣ ਜਾਸੀ ਨਾ ਸਭ ਤੋਂ ਵੱਡੀ ਦੌਲਤ ਇਹ ਵਸੀ ਸ਼ਹਜ਼ਾਦੇ ਲੱਗੇ ਜੀ ਫਿਰ ਆਓ ਚੱਲੀਏ ਫਿਰ ਮੈਂ ਆਣਾ ਤੇਰੇ ਨਾਲ ਨਹੀਂ ਤੂੰ ਮੇਰੇ ਨਾਲ ਚੱਲ ਮੈਂ ਜਾਣਾ ਇਹ ਜਿਹੜਾ ਹੁਣ ਕਬਜ਼ਾ ਹੈ ਇਹ ਤੇਰੇ ਭਰਾ ਨਾਲ ਲੜਨ ਦੇ ਬਜਾਏ ਮੈਂ ਇਹ ਕਾਨੂੰਨ ਦੇ ਜ਼ਰੀਏ ਨਾਲ ਲੈਣਾ ਚਾਹਨਾ ਸਿੱਧਾ ਚੱਲਨੇ ਅਦਾਲਤਾਂ ਚ ਉੱਥੇ ਐਡਵੋਕੇਟ ਜ਼ਕਰ ਰਮਾਨ ਮੇਰਾ ਦੋਸਤ ਹੈ ਉਹ ਤੇਰੀ ਤੇ ਮੇਰੀ ਸ਼ਾਦੀ ਵੀ ਕਰਾ ਦੇਗਾ ਤੇ ਤੇਰਾ ਕੇਸ ਉਹ ਕਾਨੂੰਨ ਦੇ ਮੁਤਾਬਕ ਜਿੱਤ ਕੇ ਤੇਰੀ ਜ਼ਮੀਨ ਵੀ ਤੇਰੇ ਨਾਲ ਲਵਾ ਦੇਗਾ ਵੇਖੀ ਕਿਤੇ ਰੋਂਦ ਨਾ ਮਾਰਦੀ ਅੱਗੇ 15 ਲੱਖ ਰੁਪਇਆ ਡੋਬ ਕੇ ਬੈਠੀ ਹੋਈਆਂ ਕਿਤੇ ਨਿਕਾਹ ਕਰਕੇ ਤੇ ਤੂੰ ਮੈਨੂੰ ਧੋਖਾ ਦੇ ਜਾਵੇਂ ਉਹ ਨਹੀਂ ਆ ਨਹੀਂ ਅਸੀਂ ਇਸ ਤਰ੍ਹਾਂ ਦੇ ਨਹੀਂ ਆ ਅਸੀਂ ਗਰੀਬ ਜ਼ਰੂਰ ਆ ਪਰ ਬਿਗੈਰਤ ਨਹੀਂ ਹਾਂ ਚੰਗਾ ਫਿਰ ਤੇ ਆ ਜਾ ਮੁੜ ਸਾਡੇ ਨਾਲ ਮੇਰੇ ਬਿਲਾਲ ਦੇ ਤਾਂ ਬੜੇ ਲੰਮੇ ਲੰਮੇ ਹੱਥ ਪਾਉਂਦੇ ਨੇ अस्सलाम वालेकुम डॉक्टर साहब वालेकुम सलाम जी की हाल है ठीक ठाक अल्लाह पाक दा करम ओ यार आए माल रखा है ਆਪਾਂ ਤੇ 15000 ਰੁਪਇਆ ਤੁਹਾਨੂੰ ਤਨਖਾਹ ਦੇਸਾਂ ਠੀਕ ਹੈ ਇਹਦਾ ਕੋ ਪੱਠੇ ਪੁੱਟੇ ਵੱਢਣੇ ਨਹੀਂ ਕਰਨੇ ਨਹੀਂ ਤੇ ਮੇਰੇ ਕੱਪੜੇ ਕੁਪੜੇ ਧੋਬੀ ਨੂੰ ਦੇ ਆਂਦੇ ਤੇ ਲੈ ਆਂਦੇ ਬਸ ਇੰਨਾ ਹੀ ਕਰਨਾ ਹੈ ਮਾਲ ਦੀ ਤਾਂ ਮੈਂ 20 ਸਾਲ ਤੋਂ ਕਰਦਾ ਪਿਆ ਐ ਨਹੀਂ ਕਰਸਾਂ ਤੇਰਾ ਮਾਲ ਬਿਲਕੁਲ ਫੁੱਲ ਰਾਜ ਕੇ ਰੱਜਾ ਰਾਸੀ ਠੀਕ ਹੈ ਬਸ ਤੇਰੀ ਤਨਖਾਹ ਤੁਹਾਨੂੰ ਮਿਲ ਗਿਆ ਕਰ ਓਕੇ ਹੋ ਗਿਆ ਬਾਕੀ ਹੋਰ ਬਸ ਇਹੀ ਕਰਨਾ ਹੀ ਜਿਹੜਾ ਉਹ ਸਰ ਜੀ ਉਹ ਜਿਹੜੇ ਕੱਪੜੇ ਤੁਸੀਂ ਧੋਬੀ ਨੇ ਦੇ ਸੁਣਾ ਉਹਦੇ ਨਾਲ ਮੇਰੇ ਕੋਈ ਇੱਕ ਦੋ ਸੂਟ ਦਵੀ ਜਾ ਸੀ ਤੇ ਜਿਹੜੇ 15000 ਤਨਖਾਹ ਹੈ ਤੁਸੀਂ ਉਹਦੇ ਵਿੱਚ ਨਹੀਂ ਪੈਸੇ ਕੱਢਣੇ ਉਹ ਤੁਸੀਂ ਆਪਣੇ ਪੱਲੂ ਦੇਵਣੇ ਠੀਕ ਹੈ ਪੁੱਤਰ ਜਿਹੜਾ ਤੂੰ ਮੇਰਾ ਕੰਮ ਕਰ ਸੀ ਜਾਂ ਦਵਾ ਸੀ ਉਹ ਮੇਰੀ ਤਨਖਾਹ ਦੇ ਵਿੱਚੋਂ ਹੀ ਮੈਂ ਜਿਹੜਾ ਨਾ ਤੈਨੂੰ ਦੇ ਦੇਸਾਂ ਟੈਨਸ਼ਨ ਨਹੀਂ ਲੈਣੀ ਠੀਕ ਹੈ ਜੀ ਠੀਕ ਹੈ ਦੁਆ ਕੰਮ ਮੈਂ ਦੱਸ ਦਿਓ ਉਹ ਮੈਂ ਕਰ ਦੇਣਾ ਠੀਕ ਹੈ ਮੇਰਾ ਪੁੱਤਰ ਨਾਸ਼ਤਾ ਕੀਤਾ ਹੀ ਕੋਈ ਨਹੀਂ ਨਹੀਂ ਚੋਰ ਸਾਹਿਬ ਚਲਾ ਯਾਰ ਤੇ ਨਾਸ਼ਤਾ ਪਹਿਲੇ ਕਰਾ ਲਾ ਚਲੋ ਸਮਝ ਨਹੀਂ ਕਿ ਬੰਦਾ ਕਿਹੜਾ ਹੱਥੇ ਚੜਾ ਵੜ ਮੇਰੇ ਮੱਥੇ ਲੱਗ ਗਈ ਹੈ ਭੈਣ ਆ ਤੇਰੀ ਮੱਥੇ ਤੇ ਮੈਂ ਲੱਗਣਾ ਹੀ ਆ ਤੂੰ ਸ਼ਾਦੀ ਕਰੀਆਂ ਘਰਾਂ ਮਣੇ ਜ਼ਮੀਨ ਜਾਂਦੀ ਰਵੇ ਆ ਜ਼ਲੀਲ ਦੀ ਬੱਚੀ ਆ ਮੇਰੇ ਕੋਲ ਰਹਿੰਦੀ ਤੇ ਕਿਹੜੀ ਗੱਲ ਆਈ
2 ਕਦਮ ਤੁਰ ਪਿਆ ਕਿ ਕੇਸ ਨੇ ਬਿਲਕੁਲ ਹੀ ਹੱਡਾ ਪੈਰਾਂ ਤੋਂ ਹੀ ਲਾਤਾ ਹੀ ਤੈਨੂੰ। ਮੈਂ ਤੇਰੇ ਨਾਲ ਖੜਾਉਣਾ ਨਹੀਂ ਚਾਹੁੰਦਾ। ਕਿਉਂ ਨਹੀਂ ਤੂੰ ਮੇਰੇ ਨਾਲ ਖੜਾਉਣਾ ਚਾਹੁੰਦਾ? ਤੂੰ ਆ ਜਾਂਦੀ ਜੇ ਕਣਕ ਚਾਹੀਦੀ ਹੈ, ਚਾਵਲ ਚਾਹੀਦੇ ਆ, ਦਾਲ ਚਾਹੀਦੀ ਹੈ, ਤੂੰ ਮੇਰੇ ਕੋਲ ਲੈ ਲਵੀਂ ਆ। ਕਿਉਂ ਮੈਂ ਤੇਰੇ ਤੋਂ ਮੰਗ ਕੇ ਹੀ ਖਾਣਾ ਹੈਗਾ? ਸਭ ਕੁਝ ਹੋਵੇ ਵੀ ਮੇਰਾ ਤੇ ਮੰਗਾ ਵੀ ਮੈਂ। ਇਹ ਕਿੱਧਰ ਦਾ ਅਸੂਲ ਹੈਗਾ? ਭਰਜਾਈ ਹਾਂਜੀ ਸਲਾਮ ਵਾਲੇਕਮ। ਵਾਲੇਕਮ ਸਲਾਮ ਮੇਰੇ ਸ਼ਹਿਜ਼ਾਦਿਓ। ਚਗਲੋ ਓਏ ਵੇਲੇ ਨਿਕਮੋ ਦਫਾ ਹੋ ਜਾਓ ਤੁਸੀਂ। ਅਸੀਂ ਵੇਲੇ ਨਿਕੰਮੇ ਤਾਂ ਹਾਂ ਹੈ, ਪਰ ਜਿਹੜੀ ਆਪਣੀ ਹੋਣਾ ਹੈ ਨਾ ਜ਼ਮੀਨ, ਇਹ ਹੁਣ ਤੋਂ ਨਹੀਂ ਕੱਢਣੀ। ਉਹ ਜ਼ਮੀਨ ਮੈਂ ਆਪਣੀ ਭੈਣ ਕੋਲ ਰਾਂ, ਤੁਹਾਡੇ ਵੇਲੇ ਕੋਲ ਨਹੀਂ ਹਰਿਆ। ਇਹ ਤੁਹਾਡੇ ਦੋਵਾਂ ਭੈਣ ਮਰਾਵਾਂ ਦਾ ਹੀ ਮਾਮਲਾ ਹੈ। ਮੈਂ ਮੰਨਣਾ ਇਸ ਗੱਲ ਨੂੰ, ਮੈਂ ਕਦੋਂ ਨਹੀਂ ਪਾ ਮੰਨਣਾ। ਤੂੰ ਮੇਰੀ ਮੰਨ ਹੁਣ। ਉਹ ਤੇਰੀ ਕੀ ਮੰਨਾ? ਉਹ ਤੂੰ ਲੈਵਲ ਅੱਛੀ ਨਹੀਂ ਹੈ। ਆ ਮੀਆਂ ਤੇਰਾ ਤੇ ਸਾਡਾ ਹੁਣ ਲੈਵਲ 0 ਹੋ ਗਿਆ ਹੈ। ਹੁਣ ਆਪਾਂ ਪੀਰ ਭਾਈ ਹੈ, ਪੀਰ ਭਾਈ। ਹੁਣ ਨਲਕੇ ਦੀ ਹੱਥੀ ਰੰਗਾ ਮੂੰਹ ਕਰਕੇ ਖੜੋ ਨਾ। ਹੁਣ ਤੇਰਾ ਤਾਂ ਲੈਵਲ ਜਿਹੜਾ ਨਾ ਉਹ ਸਾਥੋਂ ਵੀ ਥੱਲੇ ਚਲਾ ਗਿਆ ਈ। ਉਹ ਭੈਣ ਦੇ 20 ਕਿੱਲੇ ਲੈ ਕੇ ਤੂੰ ਜਗੀਰਦਾਰ ਬਣਿਆ ਫਿਰਦਾ ਹੀ ਹੈ। ਉਹ ਤੇਰੀ ਭੈਣ ਨੇ ਵਾਪਸ ਲੈ ਲਈ, ਆਦੇ ਨਾਲ ਲਵਾ ਲਈ। ਇਸ ਟਾਈਮ ਤੂੰ ਹੈ ਕੰਗਲਾ। ਇਸ ਟਾਈਮ ਤੇਰੇ ਨਾਲ ਲੈਵਲ ਸਾਡਾ ਦੋਵਾਂ ਭਰਾਵਾਂ ਦਾ ਉੱਤੇ ਹੈ। ਜਾ ਪਰਾਂ, ਮੈਂ ਅੱਜ ਵੀ ਜੋ ਕੁਛ ਹਾਂ ਆ ਮੇਰੀ ਭੈਣ ਹੈ ਤੇ ਮੈਂ ਇਹਦਾ ਭਰਾ। ਆ ਤੁਸੀਂ ਕੁਛ ਬਣ ਕੇ ਹੋ ਜਾਓ। ਉਹ ਮੈਂ ਬਣ ਗਿਆ। ਓਏ ਇੰਦੇ ਲੂ ਮੈਂ ਤੇਰਾ ਬਣਵਈਆ बन गया हूँ। हाँ। अगर हमारी वीडियो अच्छी लगे तो हमारा चैनल स्कोप 360 को सब्सक्राइब करें और बेल आइकन प्रेस जरूर करें